दर्शकों ब्रेक के बाद ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਪਾਕਿਸਤਾਨ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਫੌਜੀ ਮੁਖੀ ਫੀਲਡ ਮਾਰਸ਼ਲ ਆਸਮ ਮੁਨੀਰ ਨੇ ਭਾਰਤ ਦੀਆਂ ਧਮਕੀਆਂ ਦਾ ਸਿੱਧਾ ਜਵਾਬ ਦਿੰਦਿਆਂ ਕਿਹਾ ਹੈ ਕਿ ਤੁਸੀਂ ਕਿਸੇ ਭੁਲੇਖੇ ਵਿੱਚ ਨਾ ਰਹੋ, ਪਾਕਿਸਤਾਨ ਹਰ ਚੈਲੰਜ ਦਾ ਸਾਹਮਣਾ ਕਰਨ ਨੂੰ ਤਿਆਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो इस कोई शक नहीं है कि 7, 8, 9, 10 मई ਨੂੰ ਜਿਹੜਾ ਆਪਰੇਸ਼ਨ ਸੰਦੂਰ ਮੋਦੀ ਦਾ ਦਿੱਤਾ ਹੋਇਆ ਨਾਂ ਹੈ ਆਪਣੇ, ਉਹ ਸਾਰੀ ਦਿਲਵਦੀ ਨੂੰ ਜਿਹੜੀ ਉਹਨਾਂ ਨੇ ਫਾਲਸ ਫਲੈਗ ਆਪਰੇਸ਼ਨ ਪਹਿਲਗਾਮ ਦੇ ਵਿੱਚ ਕੀਤਾ ਔਰ ਉਹਨਾਂ ਨੂੰ ਲੱਗਦਾ ਸੀ ਕਿ ਵੀ ਪਾਕਿਸਤਾਨ ਨੂੰ ਜਿਹੜਾ ਉਹ ਸਬਕ ਸਿਖਾਵਾਂਗੇ ਅਸੀਂ, ਲੇਕਿਨ नर चाहत कछ और है कि और है भाई हो कुछ दा कुछ गया भी। उन्हें 4 रोज़ा दिनों ने पाकिस्तान दा मिलिटरी माइट, उस दी एयरफोर्स superiority और उन्हां दी स्किल जिहदे नाल उन्हां ने इस सारे नूं हैंडल किया और ओपन एवरी डे उन्हां दे जिहड़ी इंटर सर्विस पब्लिक रिलेशन वालों प्रैस ब्रीफिंग इंटरनेशनल मीडिया नूं सद के भी कोई जिहड़ी है वो लुक लुको नहीं सी, ट्रांसपेरेंटली वो 4 रोज़ा जिहड़ा टकरा सी उस दी रिपोर्टिंग हुई। इंडिया अज तक भी कदे कई महीनों बाद बोलिया, झूठ बुला रहे ने, अपना पूरा 60 मैंबरी डेलीगेशन शशि थरूर वर्गे नूं अगे ला के 38-39 मुल्कां दे विच भेजिया, पर बारिंग नेतनयाहू ते अफगानिस्तान रजीम जिहड़े खुद यूनाइटेड नेशन टैररिस्ट लिस्ट जिन्हां दे नां ने, किसी ने भी इंडिया दे जिहड़ी नैरेटिव है उसनूं नहीं मन्निया। हुण उस तो बाद असीं देख रहे हैं भी उन्हां नूं इह लग्गा कि भी ये तां साडी जिहड़ी है पेंट है वो सरे बाज़ार लत्थी है और फिर उन्होंने जे असीं पॉज किया ऑपरेशन संदूर असीं ख़त्म नहीं किया और असी जिक्र किया सी भी 26 जनवरी ਨੂੰ भी ਜਿਹੜਾ ਹੈ ਉਹ ਆਪਰੇਸ਼ਨ ਸੰਦੂਰ ਨੂੰ ਐਜ਼ ਏ ਵਿਕਟਰੀ ਪ੍ਰੈਜ਼ੈਂਟ ਕੀਤਾ ਗਿਆ। ਉਹੀ ਰਾਫੇਲ ਤੇ ਮਿਗ ਤੇ ਉਹਨਾਂ ਦੇ ਉਹ ਸੰਦੂਰ ਜਿਹਾ ਬਣਾ ਕੇ ਇੱਕ ਦੂਜੇ ਦੇ ਸਿਰ 'ਚ ਪਾਇਆ ਗਿਆ, ਲੇਕਿਨ ਇਨ ਦਾ ਐਂਡ ਆਫ ਦਾ ਡੇ ਤੁਸੀਂ ਕਿੰਨਾ ਵੀ ਜਿਹੜਾ ਸੱਚ ਨੂੰ ਲੁਕਾਉਣ ਦੀ ਕੋਸ਼ਿਸ਼ ਕਰੋ ਉਹ ਬਾਹਰ ਆ ਹੀ ਜਾਂਦਾ। ਪਰ ਇਸ ਸਾਰੇ ਪੀਰੀਅਡ 'ਚ ਧਮਕੀਆਂ ਦਾ ਸਿਲਸਿਲਾ ਇਹਨਾਂ ਦਾ ਬਰਾਬਰ ਜਾਰੀ ਹੈ ਕਿ ਸਾਡੀਆਂ ਬ੍ਰਾਹਮੋਸ ਮਿਸਲ ਤੇ ਸਾਡੀ ਫਲਾਣਾ ਤੇ ਹੁਣ ਉਹ ਜਿਹੜੀ ਸਿੱਖ ਰੈਜੀਮੈਂਟ ਵਾਲਿਆਂ ਦੇ ਮੂੰਹ ਕਾਲੇ ਕਰਾ ਕੇ ਉਹ ਜਿਹੜੀ ਹੈ ਉਹ ਭੈਰਵ ਬ੍ਰਿਗੇਡ ਦੇ ਨਾਂ ਥੱਲੇ ਜੋ ਉਹਨਾਂ ਨੇ ਰਿਪਬਲਿਕ ਡੇ ਤੇ ਜਲੂਸ ਕੱਢਿਆ, ਸਿੱਖ ਲੀਡਰ ਸਾਰੇ ਜਿਹੜੇ ਨੇ ਉਹ ਉਹਨਾਂ ਨੂੰ ਇਹ ਹੈ ਕਿ ਵੀ ਇਹ ਸਾਡਾ ਬਣਾ ਕੇ ਦਿੱਤਾ, ਉਹਦੇ ਸ਼ਿਵਜੀ ਕਾਲਾ ਹੈ ਤਾਂ ਉਹਨਾਂ ਦੇ ਮੂੰਹ ਵੀ ਕਾਲੇ ਕਰਤੇ ਤੇ ਭੈਰਵ ਦਾ ਉਹਨਾਂ ਨੂੰ ਜਿਹੜਾ ਉਹ ਟਾਰਗੇਟ ਜਿਹੜਾ ਦੇ ਦਿੱਤਾ ਕਿ ਬਈ ਆਹ ਤੁਹਾਡਾ ਇਸ਼ਟ ਹੈ। ਹੁਣ ਇਸ ਸਾਰੇ ਦੇ ਚੱਲਦੇ ਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਪਾਕਿਸਤਾਨ ਦੀ ਜਿਹੜੀ ਏਅਰ ਫਾਈਟ ਸੀ ਉਹ ਵੀ ਕੋਈ ਡੌਗ ਫਾਈਟ ਵੀ ਨਹੀਂ ਸੀ, ਇਹ ਵੀ ਨਹੀਂ ਹੈ ਵੀ ਜਹਾਜ਼ ਉੱਡੇ ਜਾਂ ਦੂਜੇ ਡਰੋਨ ਐਂਡ ਮਿਸਲ ਫਾਈਟ ਸੀ, ਲੇਕਿਨ ਜਿਸ ਕੋਆਰਡੀਨੇਸ਼ਨ ਜਾਂ ਦੂਜੇ ਨਾਲ ਜਿਹੜਾ ਸੈਲਿਊਟ ਤਾਂ ਪਹਿਲਾ ਉਹ ਪਾਕਿਸਤਾਨੀ ਏਅਰ ਫੋਰਸ ਨੂੰ ਇਹੀ ਕਾਰਨ ਹੈ ਕਿ ਜਿਹੜੇ ਉਹਨਾਂ ਦੇ ਏਅਰ ਫੋਰਸ ਦੇ ਮੁਖੀ ਉਹਨਾਂ ਦਾ ਲਾਸਟ ਨੇਮ ਸਿੱਧੂ ਹੈ, ਉਹ ਉਹਨਾਂ ਦੀ ਵੀ ਟਰਮ ਵਧਾਈ ਗਈ, ਆਨਰ ਉਹਨਾਂ ਨੂੰ ਹੈ ਔਰ ਜਿਹੜੀ ਕਮਾਂਡ ਹੈ ਕਿਉਂਕਿ ਭਾਵੇਂ ਏਅਰ ਔਰ ਵਾਟਰ ਨੇਵੀ ਹੈ ਲੇਕਿਨ ਅਲਟੀਮੇਟਲੀ ਇਹਨਾਂ ਤਿੰਨਾਂ ਫੋਰਸਿਸ 'ਚ ਵੀ ਡਿਸਾਈਸਿਵ ਜਿਹੜਾ ਕੰਟਰੋਲ ਐਟਲੀਸਟ ਐਡਮਿਨਿਸਟ੍ਰੇਟਿਵਲੀ ਔਰ ਕ੍ਰੈਡਿਟ ਵਾਈਜ਼ ਉਹ ਫੀਲਡ ਵਾਲਿਆਂ ਕੋਲ ਹੁੰਦਾ ਹੈ। ਔਰ ਆਸਮ ਮੁਨੀਰ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਵਿੱਚ ਹੇਤੇ ਬਣੇ ਕਿਉਂਕਿ ਉਹ ਹਮੇਸ਼ਾ ਜੇਤੂ ਦੇ ਨਾਲ ਹੀ ਉਹਨਾਂ ਨੂੰ ਜਿਹੜੇ ਰੀਅਲ ਐਸਟੇਟ ਔਰ ਵਪਾਰੀ ਔਰ ਡੀਲ ਮੇਕਰ ਜਾਂ ਦੂਜੇ ਨੇ ਇਹਨਾਂ ਨੂੰ ਹਾਰੇ ਪਸੰਦ ਨਹੀਂ ਹੁੰਦੇ, ਜੇਤੂਆਂ ਦੇ ਨਾਲ ਹੀ ਜਾਂਦੇ ਨੇ। ਔਰ ਪਾਕਿਸਤਾਨ 'ਚ ਵੀ ਸਿਵੀਲੀਅਨ ਗਵਰਨਮੈਂਟ ਨੇ ਉਹਨਾਂ ਨੂੰ ਫੀਲਡ ਮਾਰਸ਼ਲ ਔਰ ਤਹਿ ਜ਼ਿੰਦਗੀ ਜਿਹੜਾ ਉਹਨਾਂ ਦਾ ਇਹ ਟਾਈਟਲ ਰਹੇਗਾ ਔਰ ਐਕਸਟੈਂਸ਼ਨ ਤਾਂ ਉਹਦੇ ਨਾਲ ਜੁੜੀ ਹੈ। ਹੁਣ ਇਸ ਸਾਰੇ ਪੀਰੀਅਡ 'ਚ ਇਹਦੇ 'ਚ ਕੋਈ ਸ਼ੱਕ ਨਹੀਂ, ਹਾਲਾਂਕਿ ਪਾਕਿਸਤਾਨ 'ਚ ਅੰਦਰੂਨੀ ਸਮੱਸਿਆਵਾਂ ਵੀ ਚੱਲ ਰਹੀਆਂ ਨੇ ਇਹਨਾਂ ਦਿਨਾਂ 'ਚ। ਈਵਨ ਇਮਰਾਨ ਖਾਨ ਹਸਪੀਟਲ 'ਚ ਉਹਨਾਂ ਦੀ ਜਿਹੜਾ ਇੱਕ ਅੱਖ ਨੂੰ ਲੈ ਕੇ ਕਿ ਉਸ ਦੇ ਵਿੱਚ ਜਿਹੜਾ ਨੁਕਸ ਔਰ ਉਸ ਨੂੰ ਉਹਨਾਂ ਦਾ ਬਾਹਰ ਉਹਨਾਂ ਨੂੰ ਜਿਹੜਾ ਕੀਤਾ ਔਰ ਹੁਣ ਰਿਕਵਰ ਹੋਏ ਨੇ ਔਰ ਉਹ ਜੋ ਬਿਮਾਰੀ ਡਿਟੈਕਟ ਹੋਈ ਜੇ ਉਹਦੀ ਟ੍ਰੀਟਮੈਂਟ ਪ੍ਰੋਪਰ ਨਾ ਹੁੰਦੀ ਜਾਂ ਹੋਏ ਤੇ ਜਿਹੜੀ ਹੈ ਪਰਮਾਨੈਂਟ ਆਈ ਸਾਈਡ ਜਾ ਸਕਦਾ, ਬਿਨਾਈ ਜਾ ਸਕਦੀ ਹੈ। ਇਹ ਸਾਰੇ ਨੂੰ ਲੈ ਕੇ ਵੀ ਜਿਹੜਾ ਕਾਫੀ
ਪਿਛਲੇ ਇਹਨਾਂ ਦਿਨਾਂ ਦੇ ਵਿੱਚ ਕਾਫੀ ਉਹਨਾਂ ਦੇ ਮੀਡੀਆ ਦੇ ਵਿੱਚ ਚਰਚਾ ਹੈ। ਲੇਕਿਨ ਇਸ ਸਭ ਦੇ ਬਾਵਜੂਦ ਕਿਉਂਕਿ ਅਸੀਂ ਇੱਕ ਹਮਦਰਦ ਦੇ ਨਾਤੇ, ਇੱਕ ਹਮਸਾਏ ਦੇ ਨਾਤੇ, ਇੱਕ ਪਾਕਿਸਤਾਨ ਦੋਸਤ ਹਮਦਰਦ ਹੋਣ ਦੇ ਨਾਤੇ ਬਹੁਤ ਵਾਰ ਮੈਂ ਉਸ ਨੂੰ ਵੱਡੇ ਲੈਵਲ ਦੇ ਉੱਤੇ ਦੇਖਦਾ ਹਾਂ ਕਿ ਪਾਕਿਸਤਾਨ ਦਾ ਜਿਹੜਾ ਵਧਿਆ ਰੁਤਬਾ ਹੈ, ਜਿਸ ਤੋਂ ਬਾਅਦ ਸਾਊਦੀ ਅਰੇਬੀਆ ਦੇ ਨਾਲ ਪੈਕਟ, ਟਰਕੀ ਦਾ ਨੇੜੇ ਆਉਣ ਦੀ ਲਾਈਨ, ਔਰ ਪ੍ਰੈਜ਼ੀਡੈਂਟ ਟਰੰਪ ਵੱਲੋਂ ਜਿਸ ਲੈਵਲ 'ਤੇ ਆ ਹੁਣ ਵੀ ਜਦੋਂ ਬੋਰਡ ਆਫ ਪੀਸ ਵਾਲੀ ਸਿਗਨੇਚਰ ਸੈਰੇਮਨੀ ਸੀ ਤੇ ਸ਼ਹਬਾਜ਼ ਸ਼ਰੀਫ ਦੇ ਨਾਲ ਉਹ ਗੁਫ਼ਤਗੂ ਕਰਦਿਆਂ ਉਹਨੂੰ ਪੁੱਛ ਰਹੇ ਨੇ, ਉਹ ਕੰਨ ਦੇ ਕੋਲ ਲਾ ਕੇ ਗੋਸ਼ੇ ਹੋ ਰਹੇ ਨੇ ਕਿ ਜੀ ਸਾਡੇ ਯਾਰ ਦਾ ਕੀ ਹਾਲ ਹੈ ਮੋਸਟ ਫੇਵਰੇਟ, ਉਹ ਇਸ਼ਾਰਾ ਕਰ ਰਹੇ ਨੇ ਉਹ ਕਰਾਊਡ 'ਚ ਬੈਠਿਆ ਉਹ ਹੈ। ਸੋ ਮਤਲਬ ਇਹ ਰੇਅਰ ਹੁੰਦਾ ਕਿ ਇਸ ਲੈਵਲ ਦਾ, ਹਾਲਾਂ ਇਸ ਦੇ ਉੱਤੇ ਹਰ ਇੱਕ ਦੇ ਆਪੋ ਆਪਣੇ ਤਬਸਰੇ ਹੋ ਸਕਦੇ ਨੇ, ਪਰ ਮੈਂ ਜਿਵੇਂ ਕਿਹਾ ਵੀ ਅਸੀਂ ਨੇਸ਼ਨ ਆਫ ਪਾਕਿਸਤਾਨ ਦੇ ਵੈਲ ਵਿਸ਼ਰ ਹੋਣ ਦੇ ਨਾਤੇ ਗੱਲ ਕਰਦੇ ਹਾਂ ਔਰ ਇਸ ਗੱਲ ਨੂੰ ਅਸੀਂ ਜਿਹੜਾ ਮਾਣ ਨਾਲ ਦੇਖਦੇ ਹਾਂ ਕਿ ਪਾਕਿਸਤਾਨ ਦਾ ਸਟਰੋਂਗ ਹੋਣਾ ਇਹ ਸਾਡੇ ਹੱਕ 'ਚ ਵੀ ਹੈ, ਕਿਉਂਕਿ ਇਸ ਦੇ ਨਾਲ ਜਿਹੜੇ ਇਹਨਾਂ ਦੇ ਵਧੇ ਹੋਏ ਐਂਬੀਸ਼ਨ ਸੀ ਅਖੰਡ ਭਾਰਤ ਦੇ ਨਾਂ ਥੱਲੇ ਔਰ ਮਾਈਨੋਰਿਟੀਜ਼ ਨੂੰ ਜੋ ਦਰੜ ਰਹੇ ਸੀ ਉਹ ਵੀ ਜਿਹੜਾ ਉਹਨਾਂ ਦਾ ਰੱਥ ਰੁਕਿਆ। ਸਿੱਖਾਂ ਨੇ ਐਜ਼ ਏ ਥਰਡ ਪਾਵਰ ਆਪਣੀ ਹੋਂਦ ਵੀ ਦਿਖਾਈ ਇਸ 4 ਰੋਜ਼ਾ ਜੰਗ ਦੇ ਦੌਰਾਨ, ਕਿਵੇਂ ਜਿਹੜੀ ਹੈ ਸਿੱਖ ਖੁੱਲ੍ਹ ਕੇ ਜਿਹੜੇ ਨੇ ਉਹ ਪਾਕਿਸਤਾਨ ਦੀ ਹਮਾਇਤ 'ਤੇ ਵੀ ਆਏ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਕਿ ਭਾਈ ਦੋਵੇਂ ਪਾਸੇ, ਇੱਕ ਪਾਸੇ ਸਾਡਾ ਕਰਤਾਰਪੁਰ ਨਨਕਾਣਾ ਹੈ, ਇੱਕ ਪਾਸੇ ਸਾਡਾ ਦਰਬਾਰ ਸਾਹਿਬ ਹੈ, ਅਸੀਂ ਜੰਗ ਨਹੀਂ ਚਾਹੁੰਦੇ। ਸੋ ਇਹ ਵੀ ਇੰਡੀਆ ਨੂੰ ਬਹੁਤ ਤਕਲੀਫ ਦੇ ਰਿਹਾ ਹੈ ਔਰ ਇਹੀ ਕਾਰਨ ਹੈ ਵੀ ਉਹਨਾਂ ਨੇ ਸਿੱਖ ਰੈਜੀਮੈਂਟ ਦੇ ਵਿੱਚ ਜਿਵੇਂ ਹੁਣ ਖੁਦ ਹੀ ਉਹਨਾਂ ਦੇ ਚੀਫ ਆ ਕੇ ਅਪੀਲ ਕਰ ਰਹੇ ਨੇ ਜੀ ਕਿ ਜੁਆਇਨ ਕਰੋ, ਕਿ ਨੌਜਵਾਨ ਨਹੀਂ ਮਿਲ ਰਹੇ। ਨਾਲ ਹੀ ਉਹਨਾਂ ਦਾ ਇੱਕ ਕਰਨਲ ਬੈਠਾ ਕਹਿ ਰਿਹਾ ਵੀ ਕਿਉਂਕਿ ਇਹ ਉੱਥੇ ਖਾਲਿਸਤਾਨੀਆਂ ਦਾ ਇੰਨਾ ਕੁ ਨੈਰੇਟਿਵ ਚੱਲ ਰਿਹਾ ਵੀ ਹੁਣ ਕੋਈ ਇੰਡੀਆ ਲਈ ਮਰਨਾ ਨਹੀਂ ਚਾਹੁੰਦੇ, ਪਰ ਇਹ ਜਿਹੜੇ ਕਾਲੇ ਮੂੰਹ ਕਰਾ ਕੇ ਰੈਜੀਮੈਂਟ ਦੇ ਲਿਆਂਦੇ ਨੇ ਸਿੱਖ ਰੈਜੀਮੈਂਟ ਭੈਰਵ ਬਣਾ ਕੇ, ਇਹ ਦੱਸ ਰਿਹਾ ਵੀ ਇਹਨਾਂ ਦੇ ਡਿਜ਼ਾਈਨ ਕੀ ਨੇ। ਉਹ ਤਾਂ ਆਲਰੇਡੀ ਉਹਨਾਂ ਦੇ ਜਨਰਲ ਕਹਿ ਚੁੱਕਾ ਹੈ ਵੀ ਅਸੀਂ ਹਿੰਦੂ ਆਰਮੀ ਬਣਾਉਣੀ ਹੈ, ਮੁਸਲਮਾਨ ਤਾਂ ਸਾਰੇ ਬਾਹਰ ਕੱਢੇ ਹੋਏ ਨੇ, ਉਹਨਾਂ ਨੂੰ ਫੌਜ ਕੌਣ ਲੈਂਦਾ ਇਹਨਾਂ ਨੂੰ। ਅਬਦੁਲ ਹਮੀਦ ਇੱਕ ਜ਼ਮਾਨੇ 'ਚ ਕਾਂਗਰਸ ਜਿਹੜੀ ਹੈ ਜੀ ਉਹਨੇ 4 ਟੈਂਕ ਤੋੜੇ ਖੇਮਕਰਨ 'ਚ, ਪਰਮਵੀਰ ਚੱਕਰ ਦਿੱਤਾ, ਹੁਣ ਉੱਥੇ ਅਬਦੁਲ ਹਮੀਦ ਜਾਂ ਕਿਸੇ ਨਾਂ ਦੀ ਥਾਂ ਹੀ ਨਹੀਂ ਹੈ। ਸਿੱਖ ਵੀ ਜਿਹੜੇ ਨੇ ਉਹ ਭੈਰਵ ਬਣਾਤੇ ਤੇ ਮੁਸਲਮਾਨਾਂ ਨੂੰ ਉੱਥੇ ਆਰਮੀ 'ਚ ਕਿਹਨੇ ਸਰਵ ਕਰਨ ਦੇਣਾ। ਲੇਕਿਨ ਇਹ ਆਪਣੇ ਖਿਆਲੀ ਦੁਨੀਆ ਦੇ ਵਿੱਚ, ਜਿਹਨੂੰ ਅਲਾਮਾ ਇਕਬਾਲ ਨੇ ਵੀ ਕਿਹਾ ਸੀ ਕਿ ਵੀ ਬੁੱਧ ਦੇ ਜਦੋਂ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਆਸ਼ਕਾਰ ਉਸਨੇ ਕੀਆ ਜੋ ਜ਼ਿੰਦਗੀ का राज था, हिंद को लेकिन ख्याली फ़लसफ़ा पे नाज था, शमाए हक से जो मुनव्वर हो ये वो महफिल न थी, बारिश रहमत हुई लेकिन ज़मी काबिल न थी। कि हिंद को लेकिन ख्याली फ़लसफ़ा बना तुसी ਉਹ ਜਿਹੜੇ ਨੇ ਉਹ ਖਿਆਲੀ ਪੁਲਾਅ ਬਣਾਈ ਜਾਓ ਕਿ ਅਸੀਂ ਸਾਡੇ ਸਰਜਨ ਸੀ, ਹਾਥੀ ਦਾ ਸਿਰ ਲਾਤਾ ਬੰਦੇ ਦੇ। ਦੇਖੋ ਗਣੇਸ਼ ਜੀ ਜਿਹੜੇ ਸਭ ਤੋਂ ਪਵਿੱਤਰ, ਹਰ ਕੋਈ ਗਣੇਸ਼ ਜੀ ਦੀ ਗਣੇਸ਼ ਨਵਾਂ ਕਰਕੇ ਜਿਹੜਾ ਆਪਣਾ ਕੰਮ ਸ਼ੁਰੂ ਕਰਦੇ ਨੇ, ਸਾਰੇ ਸ਼ੁਭ ਸ਼ਗਨ ਹੀ ਗਣੇਸ਼ ਜੀ ਦੇ ਨਾਲ ਨੇ। ਸਾਡੇ ਸਰਜਨਾਂ ਦਾ ਕਮਾਲ ਦੇਖੋ। ਹੁਣ ਜੇ ਤੁਸੀਂ ਇਹਨਾਂ ਝੂਠਾਂ ਤੇ ਹੀ ਯਕੀਨ ਕਰਨਾ ਤੇ ਫਿਰ ਯਕੀਨ ਕਰੀ ਜਾਓ ਕਿ ਜੀ ਅਸੀਂ ਤਾਂ ਪਾਕਿਸਤਾਨ ਦਾ ਮਲੀਆ ਮੇਟ ਕਰ ਦਿਆਂਗੇ, ਅਸੀਂ ਤਾਂ 24 ਘੰਟੇ 'ਚ ਉਹਨੂੰ ਖਾ ਜਾਵਾਂਗੇ। ਹੁਣ ਇਹ ਸਾਰੀਆਂ ਜਿਹੜੀਆਂ ਧਮਕੀਆਂ ਟਾਈਮ ਟੂ ਟਾਈਮ ਉਹਨਾਂ ਦੇ ਇਨਫੈਂਟਰੀ ਦੇ ਜਰਨੈਲ ਜਾਂ 에ਅਰਫੋਰਸ ਵਾਲਾ ਇੱਕ ਦਾੜੀ ਕੱਟਾ ਜਾਲੀ ਜਾਂ ਸਿੱਖ ਬਿਠਾਇਆ ਹੁੰਦਾ ਹੈ, ਜਾਂ ਪੋਲੀਟੀਕਲ ਲੀਡਰ ਰਾਜਨਾਥ ਸਿੰਘ ਔਰ ਦੂਸਰੇ ਉਹ ਆਪਣਾ ਮਾਰਦੇ ਨੇ। ਹਾਲਾਂਕਿ ਜੋ ਇੱਕ ਉਹਨਾਂ ਦਾ ਸਵਾਮੀ ਕਹਿ ਰਿਹਾ ਸੀ, ਕਹਿੰਦਾ ਰਾਜਨਾਥ ਸਿੰਘ ਨੇ ਮੁਝੇ ਬਤਾਇਆ, डिफेंस मिनिस्टर राजनाथ सिंह, कि जब मोदी ट्रंप के पास गया, ट्रंप ने काला जादू कर दिया मोदी पर, इसलिए मोदी बोलता ही नहीं। अपने ही झूठ अपने ही ਜਿਹੜੇ ਨੇ ਉਹਦੇ 'ਚ ਫਸੇ ਹੋਏ ਨੇ। ਚਲੋ ਚੰਗੀ ਗੱਲ ਹੈ, ਬਲੀਵ ਕਰੀ ਜਾਓ ਇਹ ਸਾਰੇ ਦੇ ਉੱਤੇ। ਲੇਕਿਨ ਆਸਿਮ ਮੁਨੀਰ ਜਿਹੜੇ ਕਿ ਪਾਕਿਸਤਾਨ ਦੇ ਬਹਾਵਲਪੁਰ ਗੈਰੀਸਨ ਦੇ ਵਿੱਚ ਉਹਨਾਂ ਨੇ ਵਿਜ਼ਿਟ ਕੀਤਾ, ਜਿੱਥੇ ਉਹਨਾਂ ਨੂੰ ਬਰੀਫ ਕੀਤਾ ਗਿਆ ਆਪਰੇਸ਼ਨਲ ਟ੍ਰੇਨਿੰਗ ਔਰ ਐਡਮਿਨਿਸਟ੍ਰੇਟਿਵ ਮੈਟਰਸ ਦੇ ਵਿੱਚ, ਔਰ ਉੱਥੇ ਉਹਨਾਂ ਨੇ ਖੈਰਪੁਰ ਟੇਮ ਵਾਲੀ ਔਰ ਦੂਸਰੀਆਂ ਥਾਵਾਂ ਦੇ ਉੱਤੇ ਜਿਹੜੇ ਨੇ ਮਾਡਰਨ ਡਰੋਨਸ, ਇਲੈਕਟ੍ਰੋਨਿਕ ਵਾਰਫੇਅਰ ਸਿਸਟਮ, ਐਡਵਾਂਸ ਸਰਵੇਲੈਂਸ ਟੈਕਨੋਲੋਜੀ ਔਰ ਇਹ ਸਾਰੇ ਇਸ ਦਾ ਵੀ ਮੁਆਇਨਾ ਕੀਤਾ, ਮਾਡਰਨ ਵਾਰਫੇਅਰ ਟੈਕਨੋਲੋਜੀਕਲ ਰੈਡੀਨੈਸ। ਔਰ ਉਹਨਾਂ ਨੇ ਇੱਕ ਰੂਹੀਏ ਸਕਿੱਲਸ ਲਰਨਿੰਗ ਹੱਬ ਦਾ ਉਦਘਾਟਨ ਕੀਤਾ ਔਰ APS ਅਬੈਸੀਆ ਕੈਂਪਸ ਹੈ ਉੱਥੇ ਉਹਨਾਂ ਨੇ ਦੂਸਰੀ ਜਿਹੜੇ ਨੇ ਇਨੀਸ਼ੀਏਟਿਵ ਵੀ ਜਿਹੜੇ ਅਨਾਊਂਸ ਕੀਤੇ ਕਿ ਡਿਜੀਟਲ ਐਜੂਕੇਸ਼ਨ ਜਿਹੜੀ ਜ਼ਰੂਰੀ ਹੋਏਗੀ ਔਰ ਇਹ ਆਰਮਡ ਫੋਰਸਿਸ ਦੀ
ਜਿਹੜੀ ਹੈ ਕੁਆਲਿਟੀ ਐਜੂਕੇਸ਼ਨ ਦੀ। ਔਰ ਫਿਰ ਉਹਨਾਂ ਨੇ ਮਾਰਟੀਅਰਸ ਮੈਮੋਰੀਅਲ ਵੀ ਵਿਜ਼ਿਟ ਕੀਤਾ ਔਰ ਜਿਹੜੇ ਹੀਰੋ ਨੇ ਨੇਸ਼ਨ ਦੇ ਜਿਨ੍ਹਾਂ ਨੇ ਸਰਵ ਕੀਤਾ ਔਰ ਉਹਦੇ 'ਚ ਉਹਨਾਂ ਨੇ ਬੜੀ ਕਲੀਅਰਲੀ ਕਿਹਾ ਕਿ ਵੀ ਅਸੀਂ ਪਾਕਿਸਤਾਨ ਦੀ ਫੌਜ ਪੂਰੀ ਤਰ੍ਹਾਂ ਤਿਆਰ ਹੈ, ਅਸੀਂ ਬਿਲਕੁਲ ਮੂੰਹ ਤੋੜਵਾਂ ਜਵਾਬ ਦੇਵਾਂਗੇ ਔਰ ਕੋਈ ਵੀ ਚੈਲੰਜ ਕਿਸੇ ਲੈਵਲ ਦਾ ਵੀ ਹੋਵੇ ਕਿਸੇ ਵੇਲੇ ਵੀ ਹੋਵੇ। ਸੋ ਇਹ ਬੜਾ ਜ਼ਰੂਰੀ ਹੁੰਦਾ ਜਦੋਂ ਜਿਹੜਾ ਕਿਸੇ ਨੂੰ ਕੋਟ ਕੀਤਾ ਜਾਂਦਾ ਹੈ। ਉਹਨੇ ਕਿਹਾ ਕਿ ਵੀ ਖੌਫ ਇਸ ਗੱਲ ਦਾ ਨਹੀਂ ਹੁੰਦਾ ਕਿ ਸ਼ੇਰਾਂ ਦੇ ਵੱਗ ਨੂੰ ਜੇ ਕੋਈ ਭੇਡ ਲੀਡ ਕਰ ਰਹੀ ਹੈ ਤੇ ਇੱਕ ਭੇਡਾਂ ਦੇ ਵੱਗ ਨੂੰ ਸ਼ੇਰ ਲੀਡ ਕਰ ਰਿਹਾ। ਉਹਨੇ ਕਿਹਾ ਵੀ ਮੈਂ ਉਸ ਤੋਂ ਨਹੀਂ ਕਦੇ ਵੀ ਡਰਦਾ ਜਿਹੜਾ ਸ਼ੇਰਾਂ ਦਾ ਸਮੂਹ ਹੈ, ਲੇਕਿਨ ਲੀਡ ਭੇਡ ਕਰ ਰਹੀ ਹੈ ਉਹਨੂੰ ਅਸੀਂ ਡਿਫੀਟ ਕਰਾਂਗੇ। ਮੈਨੂੰ ਉਸ ਫੌਜ ਤੋਂ ਡਰ ਲੱਗਦਾ ਜਿੱਥੇ ਭੇਡਾਂ ਦੇ ਗਰੁੱਪ ਨੂੰ ਸ਼ੇਰ ਲੀਡ ਕਰ ਰਿਹਾ ਹੋਵੇ। ਸੋ ਜਿਹੜਾ ਲੀਡਰ ਹੁੰਦਾ ਹੈ ਉਸ ਦੇ ਕੋਲ ਬਹੁਤ ਕੁਛ ਹੁੰਦਾ। ਲੀਡਰ ਜਿਹੜਾ ਹੈ ਉਹ ਤੁਹਾਡਾ ਮੋਰਾਲ ਬਣਾ ਕੇ ਰੱਖਦਾ ਹੈ, ਉਹ ਤੁਹਾਡੀ ਸਪਿਰਿਟ ਨੂੰ ਜਿਹੜਾ ਕਾਇਮ ਰੱਖਦਾ ਹੈ। ਹੁਣ ਜੇ ਅਸੀਂ ਜਿਹੜੇ ਵੱਡੇ ਜਨਰਲ ਦੁਨੀਆ ਦੇ ਨੈਪੋਲੀਅਨ ਬੋਨਾਪਾਰਟ ਜਾਂ ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ ਸਿੱਖਾਂ ਦੇ ਕੰਟੈਕਸਟ ਦੇ ਵਿੱਚ, ਜਾਂ ਚੰਗੇਜ਼ ਖਾਨ ਔਰ ਦੂਸਰੇ ਭਾਵੇਂ ਉਹਨਾਂ ਨੇ ਜ਼ੁਲਮ ਵੀ ਕੀਤੇ ਬਹੁਤ ਵੱਡੇ, ਔਰ ਉਹਨਾਂ ਦੇ ਵਿੱਚ ਗੁਣ ਇਹੀ ਸੀ ਕਿ ਉਹ ਮੋਟੀਵੇਟ ਕਰਦੇ ਸੀ ਆਪਣੇ ਲੋਕਾਂ ਨੂੰ ਕਿ ਵੀ ਜਿਹੜਾ ਉਹਨਾਂ ਨੇ ਗਿਵ ਅਪ ਨਹੀਂ ਕਰਨਾ। ਇਵੇਂ ਹੀ ਜੇ ਅਸੀਂ ਜੂਨ 84 ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਕਿੰਨੀ ਵੱਡੀ ਮੋਟੀਵੇਸ਼ਨ ਸੀ, ਕੁਛ ਦਰਜਨ ਸਿੰਘਾਂ ਦੇ ਨਾਲ ਫੌਜ ਦੇ ਨਾਲ ਟਕਰਾ ਗਏ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ। ਉਹਨਾਂ ਦੇ ਜਿਹੜਾ ਉਹਨਾਂ ਨੇ ਦੱਸ ਦਿੱਤਾ ਕਿ ਵੀ ਜਿਹੜਾ ਪੁਰਜ਼ਾ ਕੱਟ ਮਰੇ ਕਬੂ ਨਾ ਛਾੜੇ ਖੇਤ, ਕਿ ਵੀ ਪੁਰਜ਼ਾ ਹੋ ਜਾਓ ਪਰ ਜੰਗ ਦੇ ਮੈਦਾਨ 'ਚੋਂ ਜਿਹੜੀ ਹੈ ਉਹ ਪਿੱਠ ਨਹੀਂ ਦਿਖਾਣੀ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਪਾਕਿਸਤਾਨ 'ਚੋਂ ਮੈਸੇਜ ਆਉਣਾ ਬੜਾ ਜ਼ਰੂਰੀ ਹੈ ਇਹਨਾਂ ਨੂੰ ਕਿ ਭਾਈ ਇਹ ਤੁਸੀਂ ਕੋਈ ਸਿਟਿੰਗ ਡਕਸ ਨਹੀਂ ਨੇ। ਇਹ ਹੁਣ ਜਿਹੜਾ ਜੇ ਕਦੇ ਤੁਸੀਂ ਅੱਗੇ ਤੋਂ ਦਿਲਵਦੀ ਕੀਤੀ ਤਾਂ ਫਿਰ ਤੁਹਾਨੂੰ ਆਪਰੇਸ਼ਨ ਸੰਦੂਰ ਦੇ ਜਿਹੜੇ ਨਤੀਜੇ ਨੇ ਉਹ ਵੀ ਭੁੱਲਣੇ ਪੈਣਗੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਫਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।